ਇੱਕ ਬਹੁਤ ਹੀ ਮੇਜਰ ਖਬਰ ਆ ਰਹੀ ਹੈ ਕਿ ਰਾਈਟ ਏਡ ਸਟੋਰ ਉਹ ਬੈਂਕਰਪਸੀ ਦੇ ਲਈ ਪ੍ਰਪੇਅਰ ਕਰ ਰਿਹਾ ਹੈ ਤੇ ਕਾਰਨ ਕੀ ਆ ਵੀ ਉਹਨਾਂ ਦੇ 100 ਦੀ ਗਿਣਤੀ ਦੇ ਵਿੱਚ ਸਟੋਰ ਬੰਦ ਹੋ ਗਿਆ ਤੇ ਉੱਪਰੋਂ ਓਪੀਆਈਡ ਦੇ ਲਾਸੂਟਸ ਰਾਈਟ ਏਡ ਦੇ ਅਗੇਂਸਟ ਕਾਫੀ ਸੀ। ਸੋ ਜਦੋਂ ਹੀ ਇਹ ਅੱਜ ਨਿਊਜ਼ ਆਈ ਉਸ ਨਿਊਜ਼ ਤੋਂ ਬਾਅਦ ਇੱਕ ਦਿਨ ਦੇ ਵਿੱਚ ਹੀ 50% ਰਾਈਟ ਏਡ ਦਾ ਸਟਾਕ ਆ ਉਹ ਡਿੱਗ ਪਿਆ। ਵਾਲ ਸਟਰੀਟ ਜਰਨਲ ਨੇ ਅੱਜ ਰਿਪੋਰਟ ਕੀਤਾ ਹੈਗਾ, ਕਹਿੰਦੇ ਵੀ ਚੈਪਟਰ 11 ਬੈਂਕਰਪਸੀ ਫਾਈਲ ਕਰਨ ਜਾ ਰਹੀ ਹੈਗੀ ਆ। ਇੱਕ ਹੋਰ ਵੀ ਸੋਰਸ ਜੋ ਇਹਦੇ ਨਾਲ ਫੈਮਲੀਅਰ ਰਾਈਟ ਏਡ ਦੇ, ਉਹਨਾਂ ਨੇ ਇਹ ਕਿਹਾ ਵੀ 400 ਤੋਂ ਵੱਧ ਸਟੋਰ ਵੀ ਰਾਈਟ ਏਡ ਵਾਲੇ ਬੰਦ ਕਰਨ ਜਾ ਰਹੇ ਹੈਗੇ ਆ। ਸੋ ਅੱਜ ਇਕੱਲੇ ਇੱਕ ਦਿਨ ਦੇ ਵਿੱਚ 50% ਇਹਨਾਂ ਦਾ ਸਟਾਕ ਡਿੱਗ ਪਿਆ ਤੇ ਪੂਰੇ ਇੱਕ ਸਾਲ ਦੇ ਵਿੱਚ ਇਸ ਸਾਲ 90% ਇਹਨਾਂ ਦੀ ਸਟਾਕ ਦੀ ਵੈਲਿਊ ਜਿਹੜੀ ਆ ਉਹ ਡਾਊਨ ਚਲ ਗਈ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਰਾਈਟ ਏਡ ਦੀ ਪੋਜੀਸ਼ਨ ਕੀ ਹੈਗੀ ਆ। ਆਲਰੇਡੀ 239 ਸਟੋਰ ਰਾਈਟ ਏਡ ਨੇ 2021 ਦੇ ਵਿੱਚ ਬੰਦ ਕੀਤੇ। 2022 ਦੇ ਵਿੱਚ 145 ਸਟੋਰ ਰਾਈਟ ਏਡ ਨੇ ਬੰਦ ਕੀਤੇ ਹੈਗੇ ਆ ਤੇ ਇਸ ਸਾਲ 2023 ਚ ਜੂਨ 3 ਤੱਕ 23 ਸਟੋਰ ਆਲਰੇਡੀ ਇਹ ਬੰਦ ਕਰ ਚੁੱਕੇ ਹੈਗੇ ਆ ਤੇ ਇਸ ਟਾਈਮ 2284 ਦੇ ਕਰੀਬ ਫਾਰਮੇਸੀ ਦੀਆਂ ਜੋ ਲੋਕੇਸ਼ਨਸ ਹੈਗੀਆਂ ਆ ਉਹਨਾਂ ਨੂੰ ਚਲਾ ਰਹੇ ਹੈਗੇ ਜੀ। ਇੱਕ ਬਹੁਤ ਹੀ ਮੇਜਰ ਖਬਰ ਆ ਰਹੀ ਹੈ ਕਿ ਰਾਈਟ ਏਡ ਸਟੋਰ ਉਹ ਬੈਂਕਰਪਸੀ ਦੇ ਲਈ ਪ੍ਰਪੇਅਰ ਕਰ ਰਿਹਾ ਹੈ ਤੇ ਕਾਰਨ ਕੀ ਆ ਵੀ ਉਹਨਾਂ ਦੇ 100 ਦੀ ਗਿਣਤੀ ਦੇ ਵਿੱਚ ਸਟੋਰ ਬੰਦ ਹੋ ਗਿਆ ਤੇ ਉੱਪਰੋਂ ਓਪੀਆਈਡ ਦੇ ਲਾਸੂਟਸ ਰਾਈਟ ਏਡ ਦੇ ਅਗੇਂਸਟ ਕਾਫੀ ਸੀ। ਸੋ ਜਦੋਂ ਹੀ ਇਹ ਅੱਜ ਨਿਊਜ਼ ਆਈ ਉਸ ਨਿਊਜ਼ ਤੋਂ ਬਾਅਦ ਇੱਕ ਦਿਨ ਦੇ ਵਿੱਚ ਹੀ 50% ਰਾਈਟ ਏਡ ਦਾ ਸਟਾਕ ਆ ਉਹ ਡਿੱਗ ਪਿਆ। ਵਾਲ ਸਟਰੀਟ ਜਰਨਲ ਨੇ ਅੱਜ ਰਿਪੋਰਟ ਕੀਤਾ ਹੈਗਾ, ਕਹਿੰਦੇ ਵੀ ਚੈਪਟਰ 11 ਬੈਂਕਰਪਸੀ ਫਾਈਲ ਕਰਨ ਜਾ ਰਹੀ ਹੈਗੀ ਆ। ਇੱਕ ਹੋਰ ਵੀ ਸੋਰਸ ਜੋ ਇਹਦੇ ਨਾਲ ਫੈਮਲੀਅਰ ਰਾਈਟ ਏਡ ਦੇ, ਉਹਨਾਂ ਨੇ ਇਹ ਕਿਹਾ ਵੀ 400 ਤੋਂ ਵੱਧ ਸਟੋਰ ਵੀ ਰਾਈਟ ਏਡ ਵਾਲੇ ਬੰਦ ਕਰਨ ਜਾ ਰਹੇ ਹੈਗੇ ਆ। ਸੋ ਅੱਜ ਇਕੱਲੇ ਇੱਕ ਦਿਨ ਦੇ ਵਿੱਚ 50% ਇਹਨਾਂ ਦਾ ਸਟਾਕ ਡਿੱਗ ਪਿਆ ਤੇ ਪੂਰੇ ਇੱਕ ਸਾਲ ਦੇ ਵਿੱਚ ਇਸ ਸਾਲ 90% ਇਹਨਾਂ ਦੀ ਸਟਾਕ ਦੀ ਵੈਲਿਊ ਜਿਹੜੀ ਆ ਉਹ ਡਾਊਨ ਚਲ ਗਈ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਰਾਈਟ ਏਡ ਦੀ ਪੋਜੀਸ਼ਨ ਕੀ ਹੈਗੀ ਆ। ਆਲਰੇਡੀ 239 ਸਟੋਰ ਰਾਈਟ ਏਡ ਨੇ 2021 ਦੇ ਵਿੱਚ ਬੰਦ ਕੀਤੇ। 2022 ਦੇ ਵਿੱਚ 145 ਸਟੋਰ ਰਾਈਟ ਏਡ ਨੇ ਬੰਦ ਕੀਤੇ ਹੈਗੇ ਆ ਤੇ ਇਸ ਸਾਲ 2023 ਚ ਜੂਨ 3 ਤੱਕ 23 ਸਟੋਰ ਆਲਰੇਡੀ ਇਹ ਬੰਦ ਕਰ ਚੁੱਕੇ ਹੈਗੇ ਆ ਤੇ ਇਸ ਟਾਈਮ 2284 ਦੇ ਕਰੀਬ ਫਾਰਮੇਸੀ ਦੀਆਂ ਜੋ ਲੋਕੇਸ਼ਨਸ ਹੈਗੀਆਂ ਆ ਉਹਨਾਂ ਨੂੰ ਚਲਾ ਰਹੇ ਹੈਗੇ ਜੀ।